पिंड दी मिट्टी लैके जा रहे हैं बुजुर्ग। थोड़ी बुजुर्गों की बेरी कितने जी साढ़े बादे बेचारे मतलब उन्होंने वीज़ा मिलेगा साल च 2 बारी। हाँ जी, एक 100 रुपये च वीज़ा मिलेगा तो वह जोड़ा एको ही रखा है ठिकाना वो रखा वाघा। हाँ एक 100 रुपया दे के 45 दिनों का वीज़ा लगेगा। अच्छा 45 दिनों के विच जे असी ऐसे 10 दिन इधर रह के या तुसी उधर जाओ, हाँ जी, जिन्ने दिन तुहाडा जी करे आपां फिर उधर उधर ही अपने देश च चक्कर ला के 45 दिनों च आपां आ जा भी सके। इत्थे करदे रहे ने काम धंधे, इत्थे फिरदे रहे ने, उन्हां दे पैर भी लगे होणगे इत्थे। ਇਹ ਤੋਹਫਾ ਘਰੇ ਧਰਿਆ ਅਸੀਂ ਮੱਥੇ ਨਾਲ ਲਾਵਾਂ ਕਰਾਂਗੇ ਸਵੇਰੇ। ਇਹਨੂੰ ਜੜਾਵਾਂਗੇ ਜੀ, ਸ਼ੀਸ਼ੇ ਦੇ ਵਿੱਚ ਜੜਾਵਾਂਗੇ। ਵਾਹ ਜੀ ਐ ਵਾਹ, ਚੰਗੀ ਤਰ੍ਹਾਂ ਜੇ ਕੋਈ ਰਿਸ਼ਤੇਦਾਰ ਆਵੇਗਾ ਉਹਨੂੰ ਵਿਖਾਵਾਂਗੇ ਵੀ ਆ ਸਾਡੀ ਮਿੱਟੀ ਉੱਥੋਂ ਲੈਂਦੀ ਅਸੀਂ। सही हो गया, सही हो गया। ਸਾਡੀ ਲਿਖਿਆ ਜਾਊ ਉੱਤੇ ਬਜਾ ਜੀ ਹਾਂ, ਇਹਦੇ ਚ ਪੱਟੀ ਵੀ ਆ ਗਏ ਨੇ। ਦੁੱਲਾ ਫਰੀਦ ਦਾ, ਭੁੱਲਾ ਫਰੀਦ ਦਾ, ਬੁੱਢਾ ਫਰੀਦ ਦਾ, ਆਡਾ ਫਰੀਦ ਦਾ, ਮਸੀਹਾ ਫਰੀਦ ਦਾ, ਫਰੀਦ ਬਿਜਲੀ ਦਾ, ਬਿਜਲੀ ਧੰਮ ਦਾ ਤੇ ਧੰਮ ਪੱਟੀ ਦਾ, ਪੱਟੀ ਬਲਵੰਤ ਦਾ, ਬਲਵੰਤ ਕੌਰ ਦਾ, ਕੌਰ ਰਾਮ ਦਾ, ਰਾਮ ਸੁਰਗ ਦਾ, ਸੁਰਗ ਵਸ ਦਾ, ਵਸ ਸੇਮ ਦਾ, ਸੇਮ ਰਾਜੇ ਕਰਨ ਦਾ ਵੀ ਰਾਜੇ ਕਰਨ ਦਾ। ਰਾਜੇ ਕਰਨ ਸਿੰਘ ਤੇ 373 ਜੱਟਾਂ ਜੱਟਾਂ, ਨੂੰ ਰਾਜੇ ਕਰਨ ਦਾ। 373 ਜੱਟਾਂ ਦੀਆਂ ਨਸਲਾਂ ਜਿਹਦੇ ਪੱਟੀ, ਮੰਡ, ਹਰਲ, ਖਰਲ, ਵਿਰਗ ਜਿਤਨੀਆਂ ਵੀ। ਮੈਨੂੰ ਲੱਗਦਾ ਹੈ ਕਿ ਅੱਜ ਮੇਰੇ ਦਾਦੇ ਦੀ ਰੂਹ ਜਿਹੜੀ ਹੈ ਨਾ ਪੂਰੀ ਖੁਸ਼ ਹੋਵੇਗੀ, ਸਕੂਨ ਹੋਵੇਗਾ। ਉਹ ਵੇਖਦਾ ਹੋਵੇਗਾ ਕਿਤੇ ਕਿ ਉਹਦਾ ਪਰਿਵਾਰ ਪੱਟੀ ਪੇਕਾ ਘਰ, ਸਹੁਰਾ ਘਰ ਹੈ ਜੀ, ਤੇ ਹਰਲ ਪਰਿਵਾਰ ਜਿਹੜਾ ਉਹਦੀ ਬਰਾਦਰੀ ਇੱਥੇ ਅੱਜ ਆਏ ਨੇ ਆਪਣੇ ਪਿੰਡ ਦੇ ਵਿੱਚ। ਪਿੰਡ ਦੇ ਵਿੱਚ ਇੱਥੇ ਅਸੀਂ ਸਾਰੇ ਹੀ ਇਕੱਠੇ ਹੋ ਗਏ ਨਾ ਜੀ। ਸਰਦਾਰ ਜੋਗਾ ਸਿੰਘ ਹਰਲ ਆਪਣੇ ਪਿਓ, ਦਾਦੇ, ਚਾਚੇ, ਤਾਏ, ਮਾਈ, ਬੁੜਾ ਦੀ ਜਿਹੜੀ ਜੰਮਣ ਹੋਏ ਸੀ, ਉੱਥੋਂ ਇਹਦੀ ਇੱਛਾ ਹੈ ਕਿ ਮੈਂ ਮਿੱਟੀ ਆਪਣੇ ਇੰਡੀਆ 'ਚ ਖੜਾ। ਅੱਛਾ, ਆਪਣੇ ਪਿੰਡ ਦੀ ਮਿੱਟੀ ਲੈ ਕੇ ਜਾਣਾ, ਆਪਣੀ ਜ਼ਮੀਨਾਂ ਦੀ। ਜ਼ਮੀਨਾਂ ਆਪਣੀਆਂ ਦੀ। ਅੱਛਾ 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 ਅੱਛਾ। ਤੇ ਉਹ ਮੈਨੂੰ ਤੇ ਨਹੀਂ ਹੁਣ ਪਤਾ, ਇਹੀ ਦੱਸ ਸਕਦੇ ਨੇ ਇਹਨਾਂ ਕਿਉਂ ਖੜਨੀ ਹੈ ਜਾਂ ਅੱਛਾ ਕਾਹਦੇ ਵਾਸਤੇ ਬਜ਼ੁਰਗੋ, ਖੜਨੀ ਹੈ। ਕਿਹੜੀ ਜ਼ਮੀਨ ਸੀ ਇੱਥੇ ਆਪਣੀ? ਬਜ਼ੁਰਗ ਕੀ ਦੱਸਦੇ ਨੇ? ਇਹ ਜ਼ਮੀਨ ਇੱਥੋਂ ਲਾ ਕੇ ਆ ਸਾਰਾ ਪਿਆ। ਹਾਂਜੀ। ਉਹ ਪਰਲਾ ਟੱਕ ਦਾ ਸਾਡਾ ਸੀ, ਮਤਲਬ ਅੱਛਾ 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 ਅੱਛਾ। ਉਹ ਡੇਰੇ ਵਿੱਚ ਨੇ। ਔਰ ਡੇਰੇ ਵਿੱਚ ਹੀ। ਇਹ ਵੀ ਵੇਚੀ ਸੀ। ਅੱਛਾ, ਇਹ ਵੀ ਵੇਚੀ ਸੀ। ਇਹ ਵੇਚੀ। ਹਾਂ 172 ਕਿੱਲਿਆਂ ਤੱਕ ਸੀ। 172 ਕਿੱਲਿਆਂ ਦਾ ਟਰੱਕ ਸੀ। ਹਾਂਜੀ। ਇਹ ਪਿੰਡੋਂ ਸ਼ੁਰੂ ਹੁੰਦਾ ਸੀ ਤੇ ਅੱਗੇ ਇਸ ਤੱਕ ਜਾਂਦਾ। ਪਿੰਡੋਂ ਮੈਂ ਤੁਹਾਨੂੰ ਮਧਾਣੀ ਦੱਸਣਾ ਰੋਟੀ ਹੈ ਜਾਵਾਂ ਇਕੱਠਾ ਕਿ ਇਸ ਪਿੰਡੋਂ ਇੱਥੇ ਜਿੱਤਲ ਮੇਰੇ ਹੱਥ ਦਾ ਇਸ਼ਾਰਾ ਲਾ ਜੀ, ਹਾਂਜੀ। ਇਸ ਪਾਸੇ ਇਹਨਾਂ ਦਾ 172 ਕਿੱਲਿਆਂ ਦਾ ਟੱਕ ਸੀ। ਅੱਛਾ ਅੱਛਾ ਅੱਛਾ। ਸਿੰਘ ਸਰਦਾਰਾਂ ਦਾ, ਹਰਲਾਂ ਦਾ। ਵਿੱਚ ਇਹ ਜਿਹੜਾ ਇਹ ਸਾਡਾ ਟੱਕ ਸੀ। ਅੱਛਾ, ਇੱਕੋ ਹੀ ਮੁਸਲਮਾਨ ਇੱਕੋ ਹੀ ਹਰਲਾਂ ਦਾ। ਇੱਕੋ ਹੀ ਸੀ ਨਾ ਘਰ ਬਰਾਦਰੀ। ਦਾਦੇ ਪੜਦਾਦੇ ਤੇ ਇੱਕੋ ਹੀ। ਦਾਦੇ ਪੜਦਾਦੇ ਲੇਕਿਨ ਅੱਗੋਂ ਵੰਡ ਕੀਤੀ ਸੀ ਨਾ ਦੋ ਭਰਾਵਾਂ ਸਾਡੇ ਪੜਦਾਦਿਆਂ ਲਗੜ ਦਾਦਿਆਂ ਨੇ। ਅੱਛਾ ਅੱਛਾ। ਲਓ ਬਾਬਾ ਜੀ ਚਲੋ ਜੀ, ਆਪਣੇ ਪਿੰਡ ਦੀ ਮਿੱਟੀ ਲੈ ਕੇ ਜਾ ਰਹੇ ਨੇ ਬਜ਼ੁਰਗ। ਥੋੜੀ ਬੜਾ ਤੇ ਬਾਬਾ ਮਿੱਟੀ ਦਾ ਕਰਨਾ ਕੀ ਹੈ? ਇਹ ਮੋਹ ਹੁੰਦਾ ਜੀ ਆਪਣੀ ਧਰਤੀ ਦਾ। ਅੱਛਾ ਹਾਂਜੀ। ਅੱਛਾ 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 ਅੱਛਾ। ਮੋਹ ਪਿਆਰ ਹੀ ਇਹ ਜਿਹਾ, ਇਹਨਾਂ ਨਾਲ ਮੋਹ ਪਿਆਰ ਆਇਆ ਤਾਂ ਹੀ ਅਸੀਂ ਆਏ ਮਿਲਣ। ਇਹਨੂੰ ਸੰਭਾਲ ਕੇ ਰੱਖੋਗੇ ਆਪਣੇ ਕੋਲ? ਨਾ ਜੀ, ਅਸੀਂ ਵਿਖਾਵਾਂਗੇ ਉੱਥੇ, ਆਪਣੇ ਸਾਰੇ ਪਰਿਵਾਰ ਨੂੰ ਵਿਖਾਵਾਂਗੇ। ਅੱਛਾ। ਹਾਂ, ਪਿੰਡ ਦੇ ਆਦਮੀਆਂ ਨੂੰ, ਹੋਰ ਨੂੰ ਵਿਖਾਵਾਂਗੇ ਸਾਰਿਆਂ ਨੂੰ। ਇਹ ਜੀ ਜਿਹੜੀ ਆਪਣੇ ਇਜਾਜ਼ਤ ਬਣ ਗਈ ਜੀ ਵੱਡਿਆਂ ਦੀ ਧਰਤੀ ਨਾ, ਜਿਹੜੇ ਸਾਡੇ ਵੱਡੇ ਇੱਥੇ ਕਰਦੇ ਰਹੇ ਨੇ ਕੰਮ ਧੰਦੇ, ਇੱਥੇ ਫਿਰਦੇ ਰਹੇ ਨੇ, ਉਹਨਾਂ ਦੇ ਪੈਰ ਵੀ ਲੱਗੇ ਹੋਣਗੇ ਇੱਥੇ। ਇਹ ਤੋਹਫਾ ਘਰੇ ਧਰਿਆ ਅਸੀਂ ਮੱਥੇ ਨਾਲ ਲਾਵਾਂ ਕਰਾਂਗੇ ਸਵੇਰੇ। ਇਹਨੂੰ ਜੜਾਵਾਂਗੇ ਜੀ, ਹੂੰ। ਸ਼ੀਸ਼ੇ ਦੇ ਵਿੱਚ ਜੜਾਵਾਂਗੇ। ਵਾਹ ਜੀ ਐ ਵਾਹ, ਚੰਗੀ ਤਰ੍ਹਾਂ ਜੇ ਕੋਈ ਰਿਸ਼ਤੇਦਾਰ ਆਵੇਗਾ ਉਹਨੂੰ ਵਿਖਾਵਾਂਗੇ ਵੀ ਆ ਸਾਡੀ ਮਿੱਟੀ ਉੱਥੋਂ ਲੈਂਦੀ ਅਸੀਂ। ਸਹੀ ਹੋ ਗਿਆ, ਸਹੀ ਹੋ ਗਿਆ। ਸਾਡੀ ਲਿਖਿਆ ਜਾਊ ਉੱਤੇ ਬੇਚਾਰਾ। ਹਾਂ ਜੀ। ਹੂੰ ਹੂੰ। ਆ ਜਾ ਬਾਬਾ। ਇਹ ਵੇਖ ਲਓ ਜੀ, ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ। ਸਾਨੂੰ ਇਹ ਲੱਗਦਾ ਕੋਈ ਬਾਜੀ ਨਾ ਮਾਰਦੇ ਸਾਨੂੰ, ਪੁਰਾਣਾ ਬਜ਼ੁਰਗ। ਹਾਂ, ਕਿੱਥੇ ਫਿਰੀ ਜਾਂਦੇ ਆ? ਕਿਤੇ ਆ ਗਏ, ਆ ਜਾਓ। ਨਾ ਜੀ, ਕਿੱਧਰ ਗਏ ਸੀ? ਨਜ਼ਰ ਹੋ ਗਿਆ। ਚੱਲ ਹੀ ਇੱਥੇ ਵੇਖਿਆ, ਸੋਨਾ ਬੁੜਾ ਯਾਦ ਆ ਗਿਆ, ਕਹਿੰਦਾ ਅਸੀਂ ਤਾਂ ਢੋ ਮਰ ਜਾਂਦੇ ਆ, ਮਾਂ ਜਵੇ ਕਰਦੇ ਪੱਟੀ। ਚੱਲ ਉਧਰ ਕੋਈ ਨਹੀਂ ਏਡਾ ਹੁੰਦਾ। ਨਹੀਂ ਬੜਾ ਹੁੰਦਾ ਹੋਰ ਇੱਧਰ ਇਲਾਕੇ 'ਚ ਕੋਈ ਨਹੀਂ ਵੇਖਿਆ ਇੰਨਾ। ਅੱਛਾ ਅੱਛਾ।
ਇੱਧਰ ਦੀ ਗੱਲ ਕਰਦੇ ਜੀ, ਇੱਧਰ ਆਂਦੇ ਨੇ ਇਸ ਇਲਾਕੇ ਜ਼ਿਆਦਾ ਹੁੰਦਾ ਸੀ। ਹੁਣ ਬਹੁਤ ਫਸਲ ਹੁੰਦੀ ਉੱਥੇ ਜੀ। ਉਦੋਂ ਦਾ ਇਹ ਢੜੀ ਗੋਂਗਲੂ ਖਾਣੇ ਸਾਡਾ ਦਾਦਾ ਨਾਲ ਗੋਂਗਲੂ ਹਾਲੇ ਵੀ ਇੱਥੇ ਬੜੇ ਹੁੰਦੇ। ਢੜੀ ਗੋਂਗਲੂ ਗੋਂਗਲੂ ਮੂਲੀਆਂ ਤੇ ਹਾਲੇ ਵੀ ਬੜੇ ਮਿੱਠੇ ਹੁੰਦੇ ਨੇ। ਤੇ ਹੁਣ ਘਰ ਇਹਨਾਂ ਦਾ ਜਿਹੜਾ ਇੱਥੇ ਜੀ, ਹਾਂਜੀ। ਉੱਥੇ ਇੱਕ ਬੇਰੀ ਖਲੋਤੀ ਹੈ। ਅੱਛਾ ਉਹ ਪੁਰਾਣੀ ਬੇਰੀ ਉਹ ਹੈ। ਪੁਰਾਣੀ ਉਸੇ ਟਾਈਮ ਦੀ ਤੋਂ ਜੀ। ਪਹਿਲੇ ਦੀ ਹੁਣ ਤੁਹਾਨੂੰ ਅਸੀਂ ਉਧਰ ਲੈ ਕੇ ਚੱਲਦੇ ਹਾਂ, ਅਸੀਂ ਉਹ ਵੇਖਣੀ ਹੈ। ਚਲੋ ਜੀ ਆਓ। ਇਹ ਸਾਨੂੰ ਜੱਫੀ ਪਾ ਕੇ ਆਉਂਦੇ ਨਿਸ਼ਾਨੀ ਨੂੰ ਆਖਿਆ ਜਾਓ ਅੱਗੋਂ ਜੀ ਜਰਾ ਇਹ ਭੋਲਾ ਸਾਹਿਬ ਜਿਹੜੇ ਹਰਲ ਸਾਹਿਬ ਨੇ, ਭੋਲਾ ਜੀ, ਤੇ ਇਹਨਾਂ ਨੂੰ ਆਨੇ ਨੂੰ ਸਾਨੂੰ ਉਹ ਵਿਖਾਓ। ਮੈਂ ਤੇ ਬਾਬਾ ਮੁਲਾਜ਼ਮ ਆ ਇਹਨਾਂ ਦਾ, ਇਹ ਮੈਨੂੰ ਰੱਖਣ ਹੈ ਜੀ। ਨਹੀਂ ਜੀ ਸਾਡਾ ਤੇ ਮੇਰੇ ਤੇ ਦਿਲ ਵੀ ਮੈਨੂੰ ਲੱਗਦਾ ਕਿ ਅੱਜ ਮੇਰੇ ਦਾਦੇ ਦੀ ਰੂਹ ਜਿਹੜੀ ਹੈ ਨਾ ਪੂਰੀ ਖੁਸ਼ ਹੋਵੇਗੀ, ਸਕੂਨ ਹੋਵੇਗਾ। ਉਹ ਵੇਖਦਾ ਹੋਵੇਗਾ ਕਿਤੇ ਕਿ ਉਹਦਾ ਪਰਿਵਾਰ ਪੱਟੀ ਪੇਕਾ ਘਰ ਆ, ਸਹੁਰਾ ਘਰ ਹੈ ਜੀ। ਹਾਂ ਤੇ ਹਰਲ ਪਰਿਵਾਰ ਜਿਹੜਾ ਉਹਦੀ ਬਰਾਦਰੀ ਇੱਥੇ ਅੱਜ ਆਏ ਨੇ ਆਪਣੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇੱਥੇ ਆਏ ਅਸੀਂ ਸਾਰੇ ਹੀ ਇਕੱਠੇ ਹੋ ਗਏ ਨਾ ਜੀ। ਹਾਂ ਸਾਡੇ ਤਕੋਣ ਜਿਹੜੀ ਸਾਡੀ ਉਹ ਇੱਥੇ ਆਣ ਕੇ ਇੱਕ ਹੋ ਗਈ। ਅੱਛਾ ਕੋਰੋ ਟਾਣਾ ਤੇ ਮਰਾਲੀ ਵਾਲਾ ਹਾਂਜੀ। ਵਿੱਚ ਹੀ ਆ ਗਿਆ, ਵਿੱਚ ਹੀ ਸਾਡੇ ਕੋਟਲੀ ਵਾਲੇ ਆ ਗਏ, ਹਾਂਜੀ ਤੇ ਵਿੱਚ ਹੀ ਇਹ ਕਿਲਾ ਦੇਸਾ ਸਿੰਘ ਵਾਲੇ ਆ ਗਏ। ਸਹੀ ਇਹ ਇੱਧਰ ਨੂੰ ਸਾਡੀ ਇੱਧਰ ਨੂੰ ਭਾਈ ਆ ਜਾ ਸੱਕਾ, ਤੂੰ ਵੀ ਆ ਜਾ। ਆ ਗਿਆ ਲੈ ਮੇਰਾ ਫੋਨ ਜਾਂ ਮੇਰਾ ਫੋਨ ਹੀ ਮੁੱਕੇ ਫੋਨ ਹੋ ਗਿਆ। ਇਹ ਵਧੀਆ ਨਹੀਂ ਬਸ ਛੁੱਟੀ ਕਰ ਦੇ ਲੋ ਚੰਗਾ ਬਣਾ ਫੀਸਰ ਆ ਮੈਂ ਅੱਛਾ ਜੀ ਇਹ ਮਹੱਲਾ ਸੀ ਤੁਹਾਡਾ, ਹਾਂਜੀ ਇੱਥੇ ਤੁਹਾਡੇ ਇਸ ਗਲੀ ਦੇ ਵਿੱਚ ਘਰ ਸੀ? ਹਾਂਜੀ ਇਸ ਗਲੀ ਚ ਕਰਤਾ ਅੱਛਾ ਇਸ ਗਲੀ ਦੇ ਵਿੱਚ ਘਰ ਸੀ। ਹੋਰ ਜੀ ਸਰਦਾਰ ਜੀ ਹੋਰ ਜੀ ਆਓ ਜੀ ਆਓ ਜੀ। ਸਰਦਾਰ ਆਪਣਾ ਘਰ ਸੀ ਲੱਗੀ ਕੋ ਹਾਂਜੀ ਆ ਘਰ ਇੱਧਰ ਅੱਛਾ ਜੀ ਇਹ ਘਰ ਹੁਣ ਤੇ ਕਈ ਬਣ ਗਏ, ਉਦੋਂ ਖੁੱਲਾ ਘਰ ਹੋਣਾ ਇੱਕ ਸਾਈਡ ਤੇ। ਸੁੱਖਾ ਬੇਰੀ ਹੁਣ ਦੇਖ ਲੈ ਵਿਚਾਰੀ ਵੀ ਹੈ ਇਹ ਵੀ ਪਤਾ ਹੋ ਜਾਏ ਹੋ ਗਏ ਹੈ ਇਹਦੇ ਵੀ ਪੈਰੀ ਹੱਥ ਲਾਓ ਭਾਈ ਵਿਚਾਰੀ ਦੇ। ਆ ਬੇਰੀ ਜੀ ਇਹਨਾਂ ਦੇ ਬੜੇ ਪੈਰੀ ਹੱਥ ਆ ਰਹੇ ਬਜ਼ੁਰਗਾਂ ਦੀ ਬੇਰੀ। ਮੈਂ ਕੋਈ ਨਹੀਂ ਬੜੀ ਸਾਹਿਬ ਨਹੀਂ ਖਾਇਆ ਨੇ ਕਿੱਥੇ ਤੇ ਜੀ ਸਾਡੇ ਬਾਦੇ ਨੂੰ ਵਿਚਾਰੇ ਵੱਡੇ ਵਡੇਰੇ 100 ਸਾਲ ਲੱਗਦੇ ਨੇ ਪੁਰਾਣੀ ਬੇਰ ਬਈ ਨੂੰ ਹਾਂ ਜੀ ਬੇਰ ਲੱਗਦੇ ਨੇ। ਬੇਰ ਬੜੇ ਰਾਣਾ ਸਾਹਿਬ ਇਹ ਪਹਿਲੂ ਬੇਰੀ ਕਾਫੀ ਵੱਡੀ ਸੀ, ਇਹਦਾ ਖਲਾਰ ਵੀ ਉੱਤੋਂ ਬੜਾ ਸੀ। ਫਿਰ ਨਾਲੇ ਇੱਕ ਨਾਲ ਸਾਡੇ ਚਾਚੇ ਬਾਬੇ ਰਿਫਿਊਜੀਆਂ ਦੇ ਘਰ ਬਣ ਗਏ ਗੁੱਜਰ ਬਰਾਦਰੀ ਦੇ, ਜਿਹੜੇ ਉੱਤੋਂ ਆਏ ਸਨ ਤੇ ਫਿਰ ਥੋੜੀ ਜਿਹਾ ਛਾਂਕ ਛੋਕ ਕੇ ਇਹਨੂੰ ਛੋਟਾ ਕਰਨਾ ਪਿਆ। ਅੱਛਾ ਇਹਦੇ ਉੱਤੇ ਸਿਉ ਬੇਰ ਲੱਗਦੇ ਨੇ ਜੀ। ਅੱਛਾ ਹੈ ਜੀ ਬੜੀ ਆਲਾ ਕਿਸਮ ਦਾ ਇਹ ਬੇਰ ਇਹਦਾ ਮਿੱਠਾ ਹੁੰਦਾ। ਅੱਛਾ ਬਜ਼ੁਰਗੋ ਕੀ ਦੱਸਿਆ ਸੀ ਆਪਣੇ ਵੱਡਿਆਂ ਨੇ, ਤੁਹਾਡੀ ਭੂਆ ਜੀ ਵੀ ਹੈ ਨੇ, ਉਹਨਾਂ ਨੇ ਕੀ ਦੱਸਿਆ ਸੀ ਕਿ ਆਪਣੇ ਘਰ ਦੇ ਵਿੱਚ ਬੇਰੀ ਸੀ ਤੇ ਆਪਣੇ ਬਜ਼ੁਰਗ ਕੀ ਆਈ ਕਰਦੇ? ਦੱਸਦੀ ਬੇਰੀ ਸਾਡੇ ਘਰ ਹਾਂ। ਅਡੋੜ ਨਿਸ਼ਾਨੀਆਂ ਦੱਸਦੀ ਸੀ ਨਾ ਹੂੰ ਵੀ ਐਂ ਕਰਕੇ ਐ ਹੁੰਦਾ ਸੀ, ਇੱਥੇ ਖੂਹ ਸੀ ਸਾਡਾ, ਇੰਨੀ ਪੈਲੀ ਸੀ, ਆਏ ਐਂ ਗੱਲਾਂ ਕਰਦੀ ਸੀ। ਸਹੀ ਸਹੀ ਇੱਥੇ ਵੇਖ ਲਓ ਜੀ ਇੰਨੇ ਰਹਿੰਦੇ ਹਨ, ਕੁਲਬਲ ਜੀਆਂ ਦੀ ਹੁੰਦੀ ਸੀ। ਅੱਛਾ ਹਾਂ ਜੀ ਸਾਨੂੰ ਤਿੰਨ ਚਾਰ ਨਿਸ਼ਾਨੀਆਂ ਦਾ ਪਤਾ ਹੈ ਜਿਹੜੀ ਦੱਸਦੀ। ਇੱਕ ਤਾਂ ਮਸਜਿਦ ਸੀ, ਇਹ ਮਸਜਿਦ ਕੱਚੀ ਸੀ ਉਦੋਂ, ਕੱਚੀ ਬਿਲਕੁਲ ਕੱਚੀ ਸੀ। ਅੱਛਾ ਇਹ ਮਸਜਿਦ ਹੈ ਜੀ ਸਾਹਮਣੇ। ਹਾਂਜੀ ਇੱਕ ਇੱਧਰ ਟੋਬਾ ਹੈ, ਛੱਪੜ ਛੱਪੜ ਵੀ ਸੀ। ਉਹਦੀ ਨਿਸ਼ਾਨੀ ਸੀ, ਇੱਕ ਆ ਖੂਹ ਦੀ। ਹਾਂਜੀ ਅੱਛਾ ਆ ਸਾਡੀ ਵੇਲੀ ਚਾਰ ਪੰਜ ਨਿਸ਼ਾਨੀਆਂ ਦੱਸਦੀ ਸੀ ਉਹ। ਚਬਾਰਾ ਸੀ। ਅੱਛਾ ਅੱਛਾ ਇੱਕ ਚਬਾਰਾ। ਅੱਛਾ ਇਹ ਹੁਣ ਘਰ ਦੇ ਮਾਲਕ ਕੌਣ ਨੇ? ਇਹ ਅੱਛਾ ਤੁਸੀਂ ਅੱਛਾ ਤਾਇਆ ਜੀ ਇੱਧਰ ਆਉਣ। ਤੁਸੀਂ ਜਦੋਂ ਆਏ ਸੀ ਹਾਂਜੀ ਉਧਰੋਂ ਤੁਹਾਡੇ ਬਜ਼ੁਰਗ ਆਏ ਨੇ, ਹਾਂਜੀ ਉਦੋਂ ਇਹ ਬੇਰੀ ਇੰਜ ਦੀ ਇੰਜ ਸੀ ਕਿ ਇਹ ਨਹੀਂ ਜਿਉਂ ਮੈਂ ਜੰਮਿਆ ਜੀ ਹਾਂਜੀ ਕਿੰਨੀ ਉਮਰ ਹੋ ਗਈ ਬਾਬਾ ਇੱਧਰ ਆ ਜੀ ਜਾਓ, ਤੁਹਾਡੀ? ਇੱਧਰ ਤੇ ਨਾਲ। ਮੇਰੇ ਇੱਧਰ ਆ ਕੇ 3 ਸਾਲ ਬਾਅਦ ਦੀ ਵਿਦਾਇਗੀ। ਅੱਛਾ 3 ਸਾਲ ਬਾਅਦ ਦੀ ਪੈਦਾਇਸ਼। 72 ਅੱਛਾ 72 ਸਾਲ ਹੋ ਗਏ। ਤੁਸੀਂ ਕਿਹੜੇ ਇਲਾਕੇ ਦੇ ਹੋ? ਅਸੀਂ ਪਟਿਆਲੇ ਤੋਂ
ਕਿਹੜਾ ਪਿੰਡ ਸੀ? ਰਿਆਸਤ ਪਟਿਆਲਾ ਤੇ ਸ਼ਮਸ਼ਪੁਰਾ ਹੈ ਕਿਹੜੀ ਬਰਾਦਰੀ ਆਪਣੀ? ਬਹਾਦਰਗੜ੍ਹ ਗੁੱਜਰ। ਅੱਛਾ ਅੱਛਾ ਅੱਛਾ। ਸ਼ਮਸ਼ਪੁਰਾ ਬਹਾਦਰਗੜ੍ਹ ਦੇ ਕੋਲ ਹੈ। ਆਪਣੀ ਬੇਰੀ ਦੇ ਪੱਤਰ ਉਹ ਕੋਠੇ ਤੋਂ ਲਾਓ ਉਹ ਨਹੀਂ ਇੰਨੀ ਨਾ ਤੋੜਾ ਮਾੜੀ ਤੋੜ ਮਾੜੇ ਜਿਹੇ ਪੱਤੇ ਤੋੜ ਲਾ ਸੋਚਲਾ ਯਾਰ ਬਸ ਬੜੇ ਨੇ। ਇਹਦੇ ਹੁਣ ਰਹਿ ਗਈ ਨਹੀਂ ਤੇ ਬੜੀ ਵੱਡੀ ਆਹ ਬੜੀ ਪੱਟੀ ਇਹਦੇ ਵਿੱਚ ਆ ਗਈ ਥੱਲੇ ਭਰਤੇ ਅੱਛਾ ਵਿੱਚ ਆ ਗਈ ਹੈ। ਪੁਰਾਣੇ ਬੇੜੀ ਅੱਛਾ ਇਹ ਵੇੜੇ ਦੇ 5-6 ਫੁੱਟ ਥੱਲੇ ਵੇ ਇਹ ਲਗਭਗ ਇਹ ਦੱਸਦੇ ਨੇ ਜੀ ਜਿਹੜਾ ਗੁਰਦੁਆਰੇ ਪਾਈ ਨੇ ਇਹ ਲਗਭਗ 6 ਫੁੱਟ ਥੱਲੇ ਟੁਰ ਗਈ ਭਰਤ ਪੈ ਗਈ। 6 ਫੁੱਟ ਥੱਲੇ ਚਲ ਗਈ। ਹਾਂਜੀ ਧੁੱਪ ਨਹੀਂ ਸੀ ਲੱਗਦੀ ਇਸ ਉਹ ਬਾਬੇ ਦੇ ਦੇ ਉਹ ਤਾਂ ਦੋ ਹੀ ਬਾਬਾ ਜੀ ਨੂੰ ਆਪਣੀ ਬੇਰੀ ਹੈ। ਹਾਂਜੀ ਇਹ ਜੀ ਬੇਰੀ ਦੇ ਪੱਤੇ ਬਜ਼ੁਰਗਾਂ ਨੂੰ ਦਿੱਤੇ ਗਏ ਨੇ। ਆ ਵਿਖਾ ਦੇ ਮੁੰਡੇ ਆਪਣੇ ਬਜ਼ੁਰਗਾਂ ਦੀ ਬੇਰੀ ਦੇ ਪੱਤੇ ਲੈ ਕੇ ਚੱਲਦੇ ਨੇ ਨਾਲ ਇੰਡੀਆ। ਯਾਦ ਕਰੇ ਜੀ ਹਾਂਜੀ ਵਿਖਾਵਾਂਗੇ ਕਿਸੇ ਨੂੰ ਵੀ ਅਸੀਂ ਨਾਲ ਅੱਗੇ ਜੇ ਕੋਈ ਆਵੇਗਾ ਜੀ ਰਿਸ਼ਤੇਦਾਰ ਆਵੇਗਾ ਪਿੰਡ ਦੇ ਬੰਦਿਆਂ ਨੂੰ ਵਿਖਾਵਾਂਗੇ ਬਹੁਤ ਵਧੀਆ ਇੱਥੇ ਤੁਹਾਡੇ ਮਕਾਨ ਇਹ ਜੀ ਮਕਾਨ ਹੁਣ ਤੇ ਇੱਥੇ ਨਕਸ਼ਾ ਬਦਲ ਗਿਆ ਲੇਕਿਨ ਉਸ ਵੇਲੇ ਪੱਕੇ ਮਕਾਨ ਹੁੰਦੇ ਸੀ ਇੱਥੇ ਤੇ ਵਿੱਚ ਘਰ ਬੇਰੀ ਸੀ ਇਹ। ਇਹ ਹੁਣ ਆ ਡਾਣੇ ਵੱਢ ਬੁੱਢ ਦਿੱਤੇ ਨੇ ਆ ਨਾ ਧੁੱਪੜੀ ਨਹੀਂ ਲੱਗਦੀ ਬਜ਼ੁਰਗੋ ਇਹਦੀ ਵਜ੍ਹਾ ਫਿਰ ਵੱਢਣਾ ਪਿਆ ਇਹ ਥੱਲੇ ਵੀ ਤਕਰੀਬਨ ਮੇਰੇ ਜਿਹੀ ਨਹੀਂ ਹੋਣੀ ਥੱਲੇ ਹਾਂਜੀ ਬੜੀ ਥੱਲੇ ਹੋ ਗਈ ਏ ਥੱਲੇ ਨਲਕਾ ਲਾਇਆ ਇਹ ਨਲਕੇ ਦਾ ਲੈਗੋ ਪਹਿਲਾਂ ਦੀ ਪਿੰਡੋਂ ਦੇ ਤੁਸੀਂ ਏਡੀ ਇਹ ਜੀ ਬਾਬਾ ਜੀ ਆਪਣੇ ਘਰ ਆਏ ਆਪਣੀ ਬੇਰੀ ਦੇਖੀ ਇਹਨਾਂ ਨੇ। ਉਸ ਤੋਂ ਬਾਅਦ ਇਹ ਬਜ਼ੁਰਗ ਜਿਹੜੇ ਨੇ ਸ਼ਿਜੜਾ ਪੜਨਗੇ ਇਸ ਪਿੰਡ ਦੇ ਜਿਹੜੇ ਇਹਨਾਂ ਦੇ ਬਜ਼ੁਰਗ ਹੋਏ ਨੇ, ਹਰਲ ਬਰਾਦਰੀ ਦਾ। ਤੇ ਆਓ ਸੁਣਦੇ ਇਹਨਾਂ ਦੇ ਕੋਲੋਂ। ਹਾਂਜੀ ਬਾਬਾ ਜੀ ਹਾਂ ਨਹੀਂ ਥੱਲੇ ਟੁਰੋ ਜੀ ਇੱਥੋਂ ਮੇਰੇ ਤੋਂ ਟੁਰ ਪਵੋ ਚੌਰੀ ਪੋਲਾ ਜੇ ਚੌਰੀ ਅਰਸ਼ਦ ਦਾ ਹੂੰ ਚੌਰੀ ਅਰਸ਼ਦ ਚੌਰੀ ਦੋਸਤ ਦਾ ਹੂੰ ਚੌਰੀ ਦੋਸਤ ਮੇਰਦਾਦ ਦਾ ਚੌਰੀ ਮੇਰਦਾਦ ਰੁਕਨਦੀਨ ਦਾ ਚੌਰੀ ਰੁਕਨਦੀਨ ਹਸਨ ਖਾਨ ਦਾ ਚੌਰੀ ਹਸਨ ਖਾਨ ਨਿਜਾਬਤ ਖਾਨ ਦਾ ਨਿਜਾਬਤ ਖਾਨ ਕਰਮਲਾਈ ਦਾ ਕਰਮਲਾਈ ਸਾਲਿਓ ਮੁਹੰਮਦ ਦਾ ਸਾਲਿਓ ਮੁਹੰਮਦ ਅਲਾਹੀ ਬਖਸ਼ ਲਾਈ ਬਸ਼ਕ ਦਾ ਲਾਈ ਬਸ਼ਕ ਸਲਾਰ ਦਾ ਸਲਾਰ ਲਖਵੇਰਾ ਖਰਲ ਦਾ ਚਡੇਰਾ ਖਰਲ ਦਾ ਟੁੰਗੇਰਾ ਖਰਲ ਦਾ ਨੂਆ ਖਰਲ ਦਾ ਬਾਦਰ ਖਰਲ ਦਾ ਗੋਪੇ ਰਾਂ ਖਰਲ ਦਾ ਸਾਈ ਖਰਲ ਦਾ ਖਰਲ ਖੀਵੇ ਦਾ ਹਰਲ ਖੀਵੇ ਦਾ ਖੀਵਾ ਰਾਣੂ ਦਾ ਰਾਣੂ ਜੈਸਰ ਦਾ ਜੈਸਰ ਗੱਦਰ ਦਾ ਗੱਦਰ ਰਾਜੇ ਕਰਨ ਦਾ ਕਰਨ ਰਾਮਚੰਦ ਦਾ ਰਾਮਚੰਦ ਜਸਰਤ ਦਾ ਜਸਰਾ ਅੱਧ ਦਾ ਅੱਧ ਦਲੀਪ ਦਾ ਦਲੀਪ ਮਾਨ ਦਾ ਮਾਨ ਦਾਸਰਾ ਦਾ ਦਾਸਾ ਮਣੋ ਦਾ ਮਣੋ ਸੂਰਜ ਦਾ ਸੂਰਜ ਬੰਬ ਦਾ ਬੰਬ ਤਾਰਾ ਦਾ ਤਾਰਾ ਨਹੂਰ ਦਾ ਨਹੂਰ ਸਰੂਈ ਦਾ ਸਰੂਈ ਰਗ ਦਾ ਰਗ ਫਲਗ ਦਾ ਫਲਗ ਸ਼ੀਸ਼ ਦਾ ਸ਼ੀਸ਼ ਨੂੰ ਦਾ ਹਾਮ ਨੂੰ ਦਾ ਕਨਿਆਨ ਨੂੰ ਦਾ ਜਬਸ ਨੂੰ ਦਾ ਨੂੰ ਲਾ ਮੱਕ ਦਾ ਲਾ ਮੱਕ ਬਿਰਿਆ ਰਾਜ ਦਾ ਬਿਰਿਆ ਰਾਜ ਰਾਜ ਕਰਨ ਬਾਵੇ ਆਦਮ ਸਾਹਿਬ ਬਾਬੇ ਆਜ਼ਮ ਦਾ ਬਾਬਾ ਆਜ਼ਮ ਮੱਠ ਦਾ ਪੰਜਾਂ ਚੀਜ਼ਾਂ ਦਾ ਨਿਸ਼ਾਨ ਹੈ। ਬਾਬਾ ਆਜ਼ਮ ਜਿਹੜਾ ਇਹ ਵੀ ਇਹਦਾ ਵੀ ਬਾਪ ਹੈ ਬਾਬਾ ਆਜ਼ਮ ਮੱਠ ਦਾ। ਖੁਦਾ ਸੱਚੇ ਖੁਦਾ ਕਾ ਭੇਜਿਆ ਹਜ ਪਾਕ ਮੁਹੰਮਦ ਰਸੂਲullah ਬਰਕ। ਠੀਕ ਹੋ ਗਿਆ ਜੀ। ਐਸੀ ਜੀ ਸ਼ਿਜੜਾ ਹਰਲ ਬਰਾਦਰੀ ਦਾ ਜਿਹਦੇ ਵਿੱਚ ਸਰਦਾਰ ਵੀ ਤੇ ਮੁਸਲਮਾਨ ਵੀ ਆ ਜਾਂਦੇ ਨੇ ਰਾਜੇ ਕਰਨ ਇਹਨਾਂ ਦਾ ਵੀ ਇਹ ਸਾਰਾ ਬਜ਼ੁਰਗਾਂ ਹਾਂਜੀ। ਦੇ ਇਹਦੇ ਵਿੱਚ ਇਹ ਪੱਟੀ ਵੀ ਆ ਗਏ ਹੂੰ ਜੀ ਹਾਂ ਇਹਦੇ ਵਿੱਚ ਪੱਟੀ ਵੀ ਆ ਗਏ ਨੇ। ਹੂੰ ਦੁੱਲਾ ਫਰੀਦ ਦਾ ਕੁੱਲਾ ਫਰੀਦ ਦਾ ਬੁੱਢਾ ਫਰੀਦ ਦਾ ਆਡਾ ਫਰੀਦ ਦਾ ਮਸੀਹਾ ਫਰੀਦ ਦਾ ਫਰੀਦ ਬਿਜਲੀ ਧੰਮ ਦਾ ਤੇ ਧੰਮ ਪੱਟੀ ਦਾ ਪੱਟੀ ਬਲਵੰਤ ਦਾ ਬਲਵੰਤ ਕੌਰ ਦਾ ਕੌਰ ਰਾਮ ਦਾ ਰਾਮ ਸੁਰਗ ਦਾ ਸੁਰਗ ਵਸ ਦਾ ਵਸ ਸੇਮ ਦਾ ਸੇਮ ਰਾਜੇ ਕਰਨ ਦਾ ਵੀ ਰਾਜੇ ਕਰਨ ਦਾ ਰਾਜੇ ਕਰਨ ਸਿੰਘ ਤੇ 373 ਜੱਟਾਂ ਜੱਟਾਂ ਰਾਜੇ ਕਰਨ 373 ਜੱਟਾਂ ਦੀਆਂ ਨਸਲਾਂ ਜਿਹਦੇ ਪੱਟੀ ਮੰਡ ਹਰਲ ਖਰਲ ਵਿਰਗ ਜਿਤਨੀਆਂ ਵੀ ਹਨ ਉਹ ਰਾਜੇ ਕਰਨ ਸਿੰਘ ਉੱਤੇ ਜਾ ਆ ਕੇ ਗੁੱਜਰ ਵੀ ਤੇ ਇਕੱਠੇ ਭਰਾ ਹੋ ਜਾਂਦੇ ਨੇ। ਖੁੱਲੇ ਹੀ ਸੀ ਜਦੋਂ ਅਸਾਂ ਦੇਖਿਆ ਸਾਰਾ ਖੁੱਲੇ ਹੀ ਸੀ। ਜੋ ਧਨੋਲਿਓ ਮੰਡੀ ਤੋਂ ਆਉਂਦੇ ਹਨ ਤੇ ਉੱਥੇ ਸਾਡੇ ਰਾਤਾਂ ਕੱਢਦੇ ਹਨ ਜਿਹੜੇ ਸਾਡੀ ਵੇਲੀ 'ਚ ਇਹ ਸਾਰਾ ਖੁੱਲੇ ਹੀ ਸੀ ਨਾ। ਜਿੰਨਾ ਵੀ ਆਲੇ ਦੁਆਲੇ ਜਿਹੜੇ ਮਕਾਨ ਬਣ ਗਏ ਤੁਹਾਡੇ ਘਰ ਸੀ। ਹਾਂਜੀ
ਲੇਕਿਨ ਹੁਣ ਵੰਡੀਆਂ ਪੈ ਵੰਡੀਆਂ ਪੈ ਗਈਆਂ ਨਾ ਜੀ 73 ਸਾਲ ਹੁਣ ਛੋਟੇ ਛੋਟੇ ਗਲੀਆਂ ਬਣ ਗਈਆਂ ਹਾਂਜੀ ਹਾਂ ਉਸ ਟਾਈਮ ਤੁਹਾਡਾ ਕਿਤੇ ਉੱਥੇ ਗੇਟ ਹੋਣਾ ਮੇਨ ਉਦੋਂ ਜਦੋਂ ਧਨੋਲਿਓ ਮੰਡੀ ਆਉਂਦੇ ਨਾ ਅਸੀਂ ਰਾਤ ਕੱਟ ਕੇ ਜਾਂਦੇ ਸਾਡੀ ਵੇਲੀ ਇੱਥੇ ਹਾਂਜੀ ਸਹੀ ਸਹੀ ਇਹ ਕੋਈ ਵੀ ਰਾਈ ਪਾਣ ਦੀ ਕੋਈ ਜਾਂਦਾ ਹਨੇਰਾ ਪੈ ਜਾਂਦਾ ਅੱਜ ਠੰਡ ਪਈ ਆਪਣੇ ਦਿਲ ਦੇ ਵਿੱਚ ਆਪਣਾ ਘਰ ਵੇਖ ਕੇ ਆਪਣੀ ਬੇਟੀ ਮੈਂ ਵੇਖ ਕੇ ਆਪਣਾ ਪਿੰਡ ਕਹਿੰਦਾ ਵੇਖ ਕੇ ਆਨੰਦ ਆ ਗਿਆ ਜੀ ਹਾਏ ਹਾਏ ਹਾਏ। ਹਾਂ। ਚਲੋ ਜੀ ਸਾਡਾ ਐਸੇ ਇਹਨਾਂ ਨੂੰ ਤਰ੍ਹਾਂ ਹੀ- ਮਿਲਨੇ ਆ ਅਸੀਂ ਹੂੰ ਇਹਨੇ ਬਾਨੇ ਐਸੇ ਤਰ੍ਹਾਂ ਮਹਾਰਾਜ ਬਾਬੇ ਨਾਨਕ ਨੇ ਕਰਾਏ ਨੇ ਦਰਸ਼ਨ ਮੇਲੇ ਅਸੀਂ ਬਜ਼ੁਰਗੋ ਐਸੇ ਤਰ੍ਹਾਂ ਹੀ ਪਿਆਰ ਵੱਧਦਾ ਹਾਂਜੀ। ਰਹੇ ਨਫ਼ਰਤਾਂ ਘਟਣ ਜਿਹੜਾ ਐਵੇਂ ਮੀਡੀਆ ਸਾਡਾ ਇੱਥੇ ਬਾਰਡਰ ਤੇ ਬੜਾ ਜ਼ੋਰ ਲਾ ਰੱਖਿਆ ਜੀ ਜੇ ਬਾਰਡਰ ਖੁੱਲ ਜੇ ਅਸੀਂ ਰਾਣਾ ਸਾਡਾ ਸਾਹਿਬ ਪੰਜਾਬ ਇਕੱਠਾ ਹੋ ਜੇ ਰਾਣਾ ਸਾਹਿਬ ਅਸੀਂ ਵੀ ਅਰਦਾਸਾਂ ਬੇਨਤੀਆਂ 75 ਸਾਲ ਹੋ ਗਏ ਸਾਨੂੰ ਵੀ ਕਰਦੇ ਨੇ ਤੇ ਸਾਡੀਆਂ ਸੁਣੀਆਂ ਗਈਆਂ ਨੇ ਹਾਂਜੀ ਬੜਾ ਕਿਰਪਾ ਹੋਈ ਹੈ ਬਾਬੇ ਨਾਨਕ ਦੀ ਮਿਹਰ ਹੋਇਆ ਹੈ। ਹਾਂਜੀ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਆਨੇ ਆ ਵੀ ਜਦੋਂ ਤੁਸੀਂ ਜਾ ਕੇ ਕਿਤੋਂ ਕਿਸੇ ਟਾਈਮ ਜਦੋਂ ਨਮਾਜ਼ ਅਦਾ ਕਰਦੇ ਜੇ ਨਾ ਹਾਂਜੀ ਹਾਂਜੀ ਤੁਸੀਂ ਸਾਡੀ ਇਹਦੇ ਵਿੱਚ ਇੱਕ ਦੁਆ ਕਰਿਆ ਕਰੋ ਜੀ ਕਿ ਅਸੀਂ ਆਉਂਦੇ ਰਹੀਏ ਹਾਂਜੀ ਅਸੀਂ ਮਿਲਦੇ ਰਹੀਏ। ਸਾਡੀ ਜੀ ਇਹ ਹਮੇਸ਼ਾ ਦੁਆ ਹੈ ਕਿ ਸਾਡੇ ਸਿੱਖ ਵੀਰ ਜਿੰਨੇ ਵੀ ਹਾਂਜੀ, ਮਿਲਦੇ, ਮੇਲ ਕਰਾ ਉਹ ਦੇ, ਆਪਣੇ ਕਰਾਂ ਪਿੰਡ ਰੱਬ ਵੇਖਣ ਸੱਚੇ ਆਉਣ ਆਪਣੇ ਪਾਤਸ਼ਾਹ। ਯਾਰਾਂ ਨੂੰ ਮਿਲਣ ਆਉਣ ਐਸੇ ਤਰ੍ਹਾਂ ਹੀ ਪਿਆਰ ਵੱਧਦਾ ਸਾਡੇ ਰਹੇ ਰਿਸ਼ਤੇਦਾਰੀਆਂ 'ਚ ਵੇਖੋ ਇਹ ਵਪਾਰ ਬੜਾ ਵੱਧਦਾ ਹੈ ਜੀ ਹੂੰ। ਇਧਰੋਂ ਜੇ ਬਾਰਡਰ ਖੁੱਲ ਜੇ ਵਪਾਰ ਬੜਾ ਵੱਧਦਾ ਬੜਾ ਵੱਧਦਾ ਜੀ ਬੜਾ ਵੱਧਦਾ ਹੁਣ ਇੱਧਰ ਕੀ ਭਾਅ ਨੇ ਗੰਡਾ ਟੋਟਾ ਟਮਾਟਰ ਟਮੂਟਰ ਲਟਰ ਪਟਰ ਉਧਰ ਕੀ ਭਾਅ ਨੇ ਐਸੇ ਤਰ੍ਹਾਂ ਹੀ ਜੀ ਐਸੇ ਤਰ੍ਹਾਂ ਹੀ ਬੜਾ ਦੁਆ ਕਰੋ ਕਿ ਸਾਡੇ ਵੀ ਜਿਹੜੇ ਇੱਥੇ ਬਜ਼ੁਰਗ ਚੰਦ ਰਹਿ ਗਏ ਨੇ ਉਹਨਾਂ ਦਾ ਵੀ ਬੜਾ ਦਿਲ ਕਰਦਾ ਆਪਣੇ ਪਿੰਡ ਵੇਖਣ ਨੂੰ ਆਪਣੇ ਉਹ ਸ਼ਹਿਰ ਜਿਹੜੇ ਵੇਖਣ ਨੂੰ ਐਵੇਂ ਟੁਰ ਕੇ ਬਜ਼ੁਰਗ ਅਸੀਂ ਤੇ ਇਹ ਗੱਲ ਆਨੇ ਆ ਜੀ ਸਰਕਾਰ ਜਿਹੜੀ ਨਾ ਦੋਵੇਂ ਸਰਕਾਰਾਂ ਹਾਂਜੀ ਉਹ ਪ੍ਰੂਫ ਲੈਣ ਐਸੇ ਤਰ੍ਹਾਂ ਹੀ ਉਹਨਾਂ ਦੀ ਜੇ ਕੋਈ ਗਾਰੰਟੀ ਲੈਣੀ ਹੈ ਤੇ ਉਹ ਲੈਣ ਹੂੰ ਤੇ ਜਿਹੜੇ ਉਦੋਂ ਦੇ 47 ਵੇਲੇ ਦੇ ਪਰਿਵਾਰ ਵਿਛੜੇ ਨੇ ਹਾਂਜੀ ਉਹ ਮਿਲ ਜਾਣ ਉਹਨਾਂ ਨੂੰ ਇੱਧਰ ਉੱਧਰ ਆਉਣ ਦੀ ਇਜਾਜ਼ਤ ਹੋਵੇ ਸਹੀ ਗੱਲ ਹੈ ਠੀਕ ਹੈ ਨਾ ਜੀ ਤੇ ਜਿਹੜੇ ਅਜੇ ਅਸੀਂ ਤੁਹਾਡੀ ਵੀਡੀਓ ਵੇਖਦੇ ਆ ਤੁਹਾਡੀਆਂ ਵੀ ਪਾਈਆਂ ਹੁੰਦੀਆਂ ਨੇ ਹਾਂਜੀ ਹੋਰ ਵੀ ਬੜੇ ਚੈਨਲ ਵੀਡੀਓ ਪਾਉਂਦੇ ਨੇ ਐਸੇ ਤਰ੍ਹਾਂ ਹੀ ਤੇ ਵੈਸੇ ਮੈਂ ਤੁਹਾਨੂੰ ਦੱਸਾਂ ਰਾਣਾ ਸਾਹਿਬ ਮੈਂ ਜਦੋਂ ਰਾਤ ਨੂੰ ਰੋਟੀ ਖਾ ਕੇ ਲੰਗਰ ਪਾਣੀ ਮੈਂ ਪੈਣਾ ਨਾ ਹਾਂਜੀ ਮੈਂ ਵੀਡੀਓ ਇਹ ਵੇਖਦਾ ਅੱਛਾ ਅੱਛਾ ਤੁਹਾਡੀਆਂ ਨੇ ਕੁਝ ਹੋਰ YouTube 'ਚ ਬੜੀਆਂ ਨਿਕਲਦੀਆਂ ਨੇ ਹਾਂਜੀ। ਉਹ ਰੋ ਕੇ ਪਰਿਵਾਰ ਜਿਹੜੇ ਨਾ ਅਜੇ ਵਿਛੜੇ ਨੇ ਸਾਨੂੰ ਕਈ ਤੇ ਆਂਦੇ ਨੇ ਮੈਂ ਸਾਰੀ ਜ਼ਮੀਨ ਜਾਇਦਾਦ ਦੀ ਦੇ ਦਿਆਂਗਾ ਪਰ ਮੈਨੂੰ ਮੇਰਾ ਮਿਲਾ ਦਿਓ ਮੇਰਾ ਪਿੰਡ ਵਿਖਾ ਦਿਓ ਕਈ ਭਰਾ ਮੈਨੂੰ ਵਿਛੜੇ ਮਿਲਾ ਦਿਓ ਐਸੇ ਤੇ ਇਹ ਜਿਹੜੀ ਨਾ ਸਰਕਾਰ ਜਿਹੜੀ ਹੈ ਨਾ ਉਹਨਾਂ ਦੀ ਜਿਹੜੀ ਕੋਈ ਬਣਦੀ ਕਾਰਵਾਈ ਲਿਖਤੀ ਤੌਰ ਤੇ ਕੋਈ ਗਾਰੰਟੀ ਲੈਣ ਉਧਰ ਹੀ ਸਾਡੀ ਗਾਰੰਟੀ ਪਾਕਿਸਤਾਨ ਵਾਲੇ ਦੇਣ ਪਾਕਿਸਤਾਨ ਵਾਲੇ ਦੀ ਗਾਰੰਟੀ ਉਧਰ ਲੋਕ ਦੇਣ ਐਸੇ ਤਰ੍ਹਾਂ ਹੀ ਤੇ ਆਉਣ ਜਾਣ ਜਿਹੜਾ ਨਾ ਉਹਦੇ ਵਿੱਚ ਇਜਾਜ਼ਤ ਹੋਣੀ ਚਾਹੀਦੀ ਜਿਹੜੇ ਨੇ ਨਾ 70 ਸਾਲ ਤੋਂ ਉੱਤੇ ਬਜ਼ੁਰਗ ਉਹਨੂੰ ਤਾਂ ਵੀਜ਼ਾ ਫ੍ਰੀ ਦੇ ਦੇਣਾ ਚਾਹੀਦਾ ਕਿ ਜਾ ਵੀ ਵੇਖ ਆਓ ਆਪਣਾ ਪਿੰਡ। ਇੱਕ ਪਿੱਛੇ ਜੇ ਉਹਨਾਂ ਨੇ ਕੀ ਕਰ ਲੈਣਾ ਉੱਥੇ ਜਾ ਕੇ ਇੱਕ ਰਾਣਾ ਸਾਹਿਬ ਪਿੱਛੇ ਜੇ ਗੱਲ ਸੁਣੀ ਆਈ ਸੀ ਤੇ ਤੁਹਾਡੇ ਹਾਂਜੀ। YouTube ਦੇ ਵਿੱਚ ਹਾਂਜੀ ਤੇ ਉਹਦੇ ਚ ਸੀ ਵੀ ਜਿਹੜਾ ਇਹਨਾਂ ਦੋਵਾਂ ਮੁਲਕਾਂ ਦਾ ਇੱਕ ਸਹਿਮਤੀ ਹੋਈ ਹੈ ਹਾਂਜੀ ਵੀ 60 ਸਾਲ ਤੋਂ ਉੱਤੇ ਦੋਵਾਂ ਮੁਲਕਾਂ ਦੇ ਜਿਹੜੇ ਨਾ ਹਾਂਜੀ ਭਾਵੇਂ ਉਹ ਬੀਬੀਆਂ ਨੇ ਤੇ ਭਾਵੇਂ ਉਹ ਆਦਮੀ ਨੇ ਹਾਂਜੀ ਉਹ ਮਤਲਬ ਉਹਨਾਂ ਨੂੰ ਵੀਜ਼ਾ ਮਿਲੇਗਾ ਸਾਲ 'ਚ 2 ਵਾਰੀ ਹਾਂਜੀ ਇੱਕ 100 ਰੁਪਏ 'ਚ ਵੀਜ਼ਾ ਮਿਲੇਗਾ ਤੇ ਉਹਦਾ ਜਿਹੜਾ ਇੱਕੋ ਹੀ ਰੱਖਿਆ ਹੈ ਟਿਕਾਣਾ ਉਹ ਰੱਖਿਆ ਵਾਗਾ ਹਾਂ ਇੱਕ 100 ਰੁਪਿਆ ਦੇ ਕੇ 45 ਦਿਨਾਂ ਦਾ ਵੀਜ਼ਾ ਲੱਗੇਗਾ ਅੱਛਾ 45 ਦਿਨਾਂ ਦੇ ਵਿੱਚ ਜੇ ਅਸੀਂ 10 ਦਿਨ ਇੱਧਰ ਰਹਿ ਕੇ ਜਾਂ ਤੁਸੀਂ ਉੱਧਰ ਜਾਓ ਹਾਂਜੀ ਜਿੰਨੇ ਦਿਨ ਤੁਹਾਡਾ ਜੀ ਕਰੇ ਆਪਾਂ ਫਿਰ ਉੱਧਰ ਹੀ ਆਪਣੇ ਦੇਸ਼ 'ਚ ਚੱਕਰ ਲਾ ਕੇ ਉਹ 45 ਦਿਨਾਂ 'ਚ ਆਪਾਂ ਆ ਜਾ ਵੀ ਸਕਦੇ ਆ ਜਾ ਸਕਦੇ ਇਹ ਮਤਲਬ ਲਾਗੂ ਪਤਨੀ ਜੇ ਇਹਨਾਂ ਨੇ ਲੇਕਿਨ ਇਹਨੇ ਲਾਗੂ ਨਹੀਂ ਹੋਇਆ ਉਹਨੇ ਦਿੱਤੇ ਹੀ ਹੈ ਸੀ ਦਿੱਤੀ advice ਹੈ। ਕਿ ਇਸ ਤਰ੍ਹਾਂ ਹੋਣਾ ਚਾਹੀਦਾ ਇਹ ਹੋ ਜਾਣਾ ਕਿਸੇ ਦਿਨ ਇਹ ਅਗਰ ਹੋ ਜਾਵੇ ਤੇ ਇਸ ਤੋਂ ਵੱਡੀ ਗੱਲ ਕਿਹੜੀ ਅਸੀਂ ਮੰਗ ਕਰਨੇ ਆ ਇਹ ਲਾਗੂ ਹੁਣ ਦੇਖੋ ਪਾਕਿਸਤਾਨ ਨੇ ਕਰਤਾਰਪੁਰ ਖੋਲਿਆ ਹਾਂਜੀ ਬੜੀ ਦੇਣ ਜਿੰਨੇ ਹੈ। ਵੀ ਕਈ ਪਰਿਵਾਰ ਐਸੇ ਨੇ ਜਿਹੜੇ ਮਿਲ ਹੀ ਨਹੀਂ ਸਕਦੇ ਸੀ ਹੁਣ ਉਹ ਮਿਲੇ ਦੇਖੋ ਨੇ ਜੀ ਮਿਲੇ ਨੇ ਸਿੱਧੂ ਸਾਹਿਬ ਹਾਂਜੀ ਇੱਕ ਜਨਰਲ ਬਾਜਵਾ ਸਾਹਿਬ ਹਾਂਜੀ। ਇਮਰਾਨ ਖਾਨ ਸਾਹਿਬ ਹਾਂਜੀ ਇਹਨਾਂ ਦਾ ਰਹਿੰਦੀ ਦੁਨੀਆ ਤੱਕ ਨਾ ਰਵੇਗਾ ਨਾ ਰਵੇ ਕਿਉਂ ਨਾ ਕਿਵੇਂ ਰਹੇਗਾ ਉੱਥੇ ਉਹਨਾਂ ਦੇ ਪੱਥਰ ਲੱਗ ਚੁੱਕੇ ਨੇ ਹੂੰ। ਉਹਨਾਂ ਦੇ ਨਾਂ ਦੇ ਐਸੇ ਤਰ੍ਹਾਂ ਹੀ ਪੱਥਰ ਲੱਗ ਚੁੱਕੇ ਨੇ ਉਹਨੂੰ ਪੱਥਰ ਤੇ ਨਹੀਂ ਨਾ ਕਿਤੇ ਮਿਟਨੇ ਐਸੇ ਬਾਕੀ ਹਿਸਟਰੀਆਂ ਲਿਖੀਆਂ ਗਈਆਂ ਨੇ ਹੂੰ। ਇਤਿਹਾਸ ਲਿਖਿਆ ਗਿਆ ਉਹ ਸਾਰਾ ਜਿਹੜਾ ਹੈ ਉਹ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਂ ਰਹੇਗਾ ਕਿਉਂਕਿ ਇੱਕ ਬਹੁਤ ਵੱਡਾ ਸਥਾਨ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ ਉਹਨਾਂ ਨੇ ਆਪਣੇ ਆਖਰੀ ਕੋਈ ਸਾਲ ਬਾਬੇ ਨਾਨਕ ਜੀ ਨੇ ਉੱਥੇ ਖੇਤੀ ਕੀਤੀ ਬਤਾਏ ਹਾਂਜੀ ਤੇ ਉਹਦਾ ਰਸਤਾ ਸਾਨੂੰ ਇਹਨਾਂ ਨੇ ਦਿੱਤਾ ਹੈ ਅਸੀਂ ਬੜਾ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ ਤੇ ਅਸੀਂ ਇਸ ਤਰ੍ਹਾਂ ਹੀ ਮੰਗਾਂ ਤਾਂ ਸਾਡੀਆਂ ਇਹ ਵੀ ਨੇ ਕਿ ਸਾਨੂੰ ਜਿਹੜੇ ਜਿੰਨੇ ਗੁਰਧਾਮ ਨੇ ਪਾਕਿਸਤਾਨ ਦੇ ਵਿੱਚ ਨਾਲੇ ਤਾਂ ਅਸੀਂ ਉਹਨਾਂ ਦੇ ਦਰਸ਼ਨ ਕਰੀਏ ਨਾਲੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਮੇਲ ਮਿਲਾਪ ਸਾਡਾ ਹੋਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਖੂਹ ਹੈ ਇੱਥੇ ਰਾਣਾ ਸਾਹਿਬ ਅੱਛਾ ਇੱਥੇ ਖੂਹ ਵੀ ਹੁੰਦਾ ਸੀ ਆਪਣਾ ਹਾਂਜੀ ਇਹਨਾਂ ਦੇ ਵਡੇਰੇ ਖੂਹ ਸੀ ਇਹਨਾਂ ਦਾ ਜਿਹੜਾ ਸੀ ਇੱਥੇ ਪਿੰਡ ਦਾ ਇੱਥੋਂ ਪਾਣੀ ਸਾਰਾ ਪਿੰਡ ਭਰਦਾ ਜੀ ਇਹਦਾ ਮਤਲਬ ਤੁਹਾਡਾ ਇੱਥੋਂ ਹੀ ਡੇਰਾ ਸ਼ੁਰੂ ਹੋ ਜਾਂਦਾ ਸੀ ਹਾਂਜੀ ਹਾਂ ਆ ਪਿੱਛੇ
ਆ ਮੁੰਡਾ ਦੱਸਦਾ ਪਿਆ ਆ ਮੁੰਡਾ ਵੇਲਿਆ ਸਾਡਾ ਘਰ ਹੀ ਆ ਹਾਂਜੀ ਜਿੱਥੇ ਆਜੋ ਦੱਸੋ ਜੀ ਮਾਸਟਰ ਜੀ ਕਿੱਥੇ ਹੁੰਦਾ ਸੀ ਕੋਈ? ਆ ਜੀ ਖੂਹ ਦੀ ਨਿਸ਼ਾਨੀ ਜੀ ਆ ਸਾਡੇ ਵਡੇਰੇ ਦੱਸ ਜੀ ਅੱਛਾ 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 ਆ ਜਿਹੜਾ ਨਾ ਇੱਥੇ ਇਹ ਲੈਂਟਰ ਆ ਨਾਲ ਲੈਂਟਰ ਲਾਇਆ ਲਾਇਆ ਇਹਨਾਂ ਨੇ ਸਾਈ ਲੈਂਟਰ ਥੱਲੇ ਪ੍ਰੈਸ਼ਰ ਲੈਂਟਰ ਲੱਗਿਆ ਬਹਿ ਜਾ ਇੱਥੇ ਖੂਹ ਵਾਲੀ ਥਾਂ ਜਿਹੜੀ ਸੀ ਨਾ ਪੋਲੀ ਹੋਣ ਦੇ ਕਾਰਨ ਹੁਣ ਵੀ ਬੈਂਦਾ ਹੈ ਇੱਥੇ ਕੰਧ ਦਬ ਜਾਂਦੀ ਸੀ ਫਿਰ ਅੱਛਾ। ਉੱਤੇ ਆ ਵੇਖੋ ਨਾ ਥੱਲੇ ਵੀ ਉੱਥੇ ਵੀ ਲੈਂਟਰ ਲੱਗਾ ਇੱਧਰ ਹਾਂਜੀ, ਟਕਾਈ ਹਾਂਜੀ। ਕਰਕੇ ਆ ਵੇ ਇੱਥੋਂ ਵੀ ਲਾਇਆ ਹੈ। ਇਹ ਵੀ ਆਰਸੀਸੀ ਦੂਜਾ ਪਾਈ ਖੂਨ ਹੈ ਇਹ ਬਲਦਾਂ ਨਾਲ ਚੱਲਦਾ ਸੀ ਹਾਂ ਤੇ ਇੱਥੇ ਪੈਲੀਆਂ ਨੂੰ ਪਾਣੀ ਪੂਣੀ ਵੀ ਇੱਥੋਂ ਲੱਗਦਾ ਸੀ ਜੇ ਮੈਂ ਹੁਣ ਵੀ ਛਾਲ ਮਾਰਾਂ ਤੇ ਬਹਿ ਜਾਂਦੇ ਉਹ ਤੇਰੇ ਠੀਕ ਹੋ ਗਿਆ ਜੀ ਦੇਖ ਲਓ ਜੀ ਪੁਰਾਣੇ ਬਜ਼ੁਰਗਾਂ ਦੇ ਬੜੀ ਕਿੱਸੇ। ਖੁਸ਼ੀ ਹੋਈ ਹੈ ਜੀ ਅਸੀਂ ਆਪਣਾ ਉਹ ਜਿਹੜਾ ਮੇਰਾ- ਵੇਖਿਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।